ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਕੈਨੇਡਾ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਖਬਰਾਂ ਬਾਰੇ ਤੁਹਾਨੂੰ ਦੇਵਾਂਗੇ ਖਾਸ ਜਾਣਕਾਰੀਆਂ। ਪਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਪ੍ਰੋਗਰਾਮ ਦੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ ਤੇ ਓਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਇੰਸ਼ੋਰੈਂਸ ਬਾਰੇ ਹੋਰ ਜਾਣਕਾਰੀਆਂ ਲੈਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਅਨਾਂ ਦੇ ਨਾਲ ਤੁਸੀਂ 415-909-0503 ਤੇ ਗੱਲ ਕਰ ਸਕਦੇ ਹੋ। ਬਿਸਲਾ ਫੈਮਿਲੀ ਫਰੈਜ਼ਨੋ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ, ਕੁਝ ਅਹਿਮ ਖਬਰਾਂ ਨੂੰ ਲੈ ਕੇ ਗੱਲਬਾਤ ਕਰਦੇ ਹਾਂ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਿਹੜਾ 7.8 ਤੀਬਰਤਾ ਵਾਲਾ ਭੂਚਾਲ ਆਇਆ ਸੀ ਤੁਰਕੀ ਦੇ ਵਿੱਚ ਤੇ ਗੁਆਂਢੀ ਦੇਸ਼ ਸੀਰੀਆ ਦੇ ਵਿੱਚ ਜਿਹਨੇ ਭਾਰੀ ਤਬਾਹੀ ਮਚਾਈ ਹੈ ਉਸ ਬਾਬਤ ਆਪਣਾ ਬਿਆਨ ਦਿੱਤਾ ਤੇ ਉਹਨਾਂ ਨੇ ਟਵੀਟ ਕਰਦਿਆਂ ਤੁਰਕੀ ਤੇ ਸੀਰੀਆ ਦੇ ਵਿੱਚ ਪ੍ਰਭਾਵਿਤ ਲੋਕਾਂ ਨੂੰ ਆਪਣੀਆਂ ਸੰਵੇਦਨਾਵਾਂ ਭੇਜੀਆਂ ਨੇ ਤੇ ਕਿਹਾ ਕਿ ਕੈਨੇਡਾ ਇਹਨਾਂ ਮੁਲਕਾਂ ਦੀ ਮਦਦ ਦੇ ਲਈ ਤਿਆਰ ਹੈ। ਦੱਸਦੇ ਚੱਲੀਏ ਕਿ 7.8 ਤੀਬਰਤਾ ਵਾਲੇ ਜ਼ਬਰਦਸਤ ਭੂਚਾਲ ਨੇ ਤੁਰਕੀ ਅਤੇ ਗੁਆਂਢੀ ਦੇਸ਼ ਸੀਰੀਆ ਦੇ ਵਿੱਚ ਭਾਰੀ ਤਬਾਹੀ ਮਚਾਈ ਹੈ ਤੇ ਇਸ ਭੂਚਾਲ ਕਰਕੇ ਹੁਣ ਤੱਕ 2500 ਤੋਂ ਵੱਧ ਮੌਤਾਂ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਹਜ਼ਾਰਾਂ ਲੋਕ ਜ਼ਖਮੀ ਦੱਸੇ ਗਏ ਨੇ। ਸੈਂਕੜੇ ਇਮਾਰਤਾਂ ਮਲਬੇ ਦੇ ਵਿੱਚ ਤਬਦੀਲ ਹੋ ਗਈਆਂ ਨੇ ਤੇ ਵੱਡੀ ਗਿਣਤੀ ਲੋਕ ਹਾਲੇ ਵੀ ਮਲਬੇ ਦੇ ਹੇਠਾਂ ਦਬੇ ਹੋਏ ਨੇ। ਬੇਸ਼ੱਕ ਰਾਹਤ ਅਤੇ ਬਚਾਅ ਕਾਰਜ ਜਾਰੀ ਨੇ ਪਰ ਬਾਵਜੂਦ ਇਸ ਦੇ ਹਲੇ ਵੀ ਕੋਈ ਰਾਹਤ ਨਹੀਂ ਮਿਲੀ ਹੈ। ਸਵੇਰ ਤੋਂ ਪਹਿਲਾਂ ਭੂਚਾਲ ਦੇ ਝਟਕਿਆਂ ਦੇ ਨਾਲ ਜਿਹੜੇ ਲੋਕ ਉਨੀਂਦਰੇ ਦੇ ਵਿੱਚ ਸੀਗੇ ਉਹ ਮੀਂਹ ਤੇ ਬਰਫ਼ ਦੇ ਵਿੱਚ ਡਿੱਗ ਰਹੇ ਮਲਬੇ ਤੋਂ ਬਚਣ ਦੇ ਲਈ ਬਾਹਰ ਭੱਜੇ। ਇਸੇ ਦੌਰਾਨ ਕਈ ਲੋਕ ਇਮਾਰਤਾਂ ਦੇ ਥੱਲੇ ਆ ਕੇ ਦਬ ਗਏ। ਇਹ ਝਟਕੇ ਸੀਰੀਆ ਦੇ ਇੱਕ ਦਹਾਕੇ ਤੋਂ ਵੱਧ ਘਰੇਲੂ ਯੁੱਧ ਅਤੇ ਸ਼ਰਨਾਰਥੀ ਸੰਕਟ ਦੇ ਨਾਲ ਘਿਰੇ ਇੱਕ ਇਲਾਕੇ ਦੇ ਵਿੱਚ ਦਰਜ ਕੀਤੇ ਗਏ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰਭਾਵਿਤ ਲੋਕਾਂ ਦੇ ਨਾਲ ਆਪਣੀ ਹਮਦਰਦੀ ਦਾ ਇਜ਼ਹਾਰ ਕੀਤਾ ਤੇ ਆਪਣੀਆਂ ਸੰਵੇਦਨਾਵਾਂ ਭੇਜੀਆਂ ਨੇ ਤੇ ਨਾਲ ਹੀ ਇਹ ਵੀ ਦਾਅਵਾ ਕੀਤਾ, ਇਹ ਵੀ ਭਰੋਸਾ ਦਿੱਤਾ ਕਿ ਕੈਨੇਡਾ ਇਹਨਾਂ ਮੁਲਕਾਂ ਦੀ ਮਦਦ ਦੇ ਲਈ ਤਿਆਰ ਹੈ। ਉਧਰ ਦੂਜੇ ਪਾਸੇ ਬਫਲੋ ਨਿਊਯਾਰਕ ਦੇ ਨੇੜੇ ਭੂਚਾਲ ਤੋਂ ਬਾਅਦ ਓਨਟਾਰੀਓ ਦੇ ਵੀ ਕੁਝ ਹਿੱਸਿਆਂ ਦੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ। ਅਰਥਕੁਏਕਸ ਕੈਨੇਡਾ ਵੱਲੋਂ ਭੂਚਾਲ ਦੀ ਗਤੀ 4.2 ਮਾਪੀ ਗਈ ਹੈ ਤੇ ਇਹ ਵੀ ਦੱਸਿਆ ਗਿਆ ਕਿ ਭੂਚਾਲ ਬਫਲੋ ਦੇ ਨੇੜੇ ਤੇੜੇ 6:15 ਉੱਤੇ ਆਇਆ ਤੇ ਬਾਅਦ ਦੇ ਵਿੱਚ US ਜਿਓਲੋਜੀਕਲ ਸਰਵੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਸ ਭੂਚਾਲ ਦੀ ਗਤੀ 3.8 ਸੀ ਤੇ ਬਫਲੋ ਤੋਂ ਦੱਖਣ ਵੱਲ ਵੈਸਟ ਸੈਨਿਕਾ ਨਿਊਯਾਰਕ ਦੇ ਵਿੱਚ ਜ਼ਮੀਨ ਤੋਂ 3 ਕਿਲੋਮੀਟਰ ਹੇਠਾਂ ਆਇਆ ਸੀ। ਟਵਿੱਟਰ ਉੱਤੇ ਕਈ ਕੈਨੇਡੀਅਨਜ਼ ਵੱਲੋਂ ਭੂਚਾਲ ਦੇ ਝਟਕੇ ਨਾਇਗਰਾ ਫਾਲਜ਼ ਅਤੇ ਸੇਂਟ ਕੈਥਰੀਨਜ਼ ਇਲਾਕਿਆਂ ਦੇ ਵਿੱਚ ਮਹਿਸੂਸ ਕਰਨ ਦੀ ਗੱਲ ਵੀ ਆਖੀ ਗਈ ਹੈ। ਇੱਕ ਵਿਅਕਤੀ ਨੇ ਦੱਸਿਆ ਕਿ ਉਹ ਸੇਂਟ ਕੈਥਰੀਨਜ਼ ਦੇ ਵਿੱਚ ਬਰੌਕ ਯੂਨੀਵਰਸਿਟੀ ਦੇ ਨੇੜੇ ਰਹਿੰਦਾ ਤੇ ਉਸ ਨੂੰ ਲੱਗਿਆ ਕਿ ਕੋਈ ਬੰਦਾ ਉਹਦੇ ਘਰ ਦੀ ਛੱਤ ਉੱਤੇ ਜ਼ੋਰ-ਜ਼ੋਰ ਦੇ ਨਾਲ ਟੱਪ ਰਿਹਾ। ਇਸੇ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਭੂਚਾਲ ਦੇ ਨਾਲ ਕਿਸੇ ਤਰ੍ਹਾਂ ਦੇ ਮਾਲੀ ਨੁਕਸਾਨ ਹੋਣ ਦੀ ਵੀ ਕੋਈ ਖਬਰ ਨਹੀਂ ਹੈ ਪਰ ਇੰਨਾ ਜ਼ਰੂਰ ਹੈ ਕਿ ਓਨਟਾਰੀਓ ਵਾਸੀਆਂ ਨੂੰ ਜਿਹੜੇ ਖਾਸ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਘਰਾਂ ਦੇ ਵਿੱਚੋਂ ਨਿਕਲਣਾ ਪਿਆ ਸੀ। ਵੱਧਦੇ ਅਗਲੀ ਖਬਰ ਦੇ ਵੱਲ ਤੇ ਗੱਲ ਕਰਦੇ ਹਾਂ ਕੈਨੇਡਾ ਦੀ ਸਿਆਸਤ ਦੀ। ਮੈਰੀ ਸਟਾਈਲਜ਼ ਨੂੰ ਰਸਮੀ ਤੌਰ ਉੱਤੇ ਓਨਟਾਰੀਓ NDP ਦਾ ਨਵਾਂ ਆਗੂ ਚੁਣ ਲਿਆ ਗਿਆ। ਬਹੁਗਿਣਤੀ ਪਾਰਟੀ ਮੈਂਬਰਾਂ ਵੱਲੋਂ ਆਪਣੀ ਇਸ ਇਕਲੌਤੀ ਉਮੀਦਵਾਰ ਦੇ ਹੱਕ ਦੇ ਵਿੱਚ ਵੋਟ ਪਾਈ ਗਈ ਹੈ। ਡਾਊਨਟਾਊਨ ਦੇ ਵਿੱਚ ਕਰਵਾਏ ਗਏ ਇੱਕ ਈਵੈਂਟ ਦੇ ਵਿੱਚ ਕਰਵਾਈ ਗਈ ਇਸ ਲੀਡਰਸ਼ਿਪ ਸੰਬੰਧੀ ਵੋਟ ਤੋਂ ਬਾਅਦ ਪਾਰਟੀ ਵੱਲੋਂ ਸਟਾਈਲ ਨੂੰ ਆਗੂ ਚੁਣੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਹੁਣ ਸਟਾਈਲ ਵਿਧਾਨ ਸਭਾ ਦੇ ਵਿੱਚ ਮੁੱਖ ਵਿਰੋਧੀ ਧਿਰ ਦੀ ਆਗੂ ਹੋਵੇਗੀ। ਇਸੇ ਮੌਕੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਮੈਰੀ ਸਟਾਈਲਜ਼ ਨੇ ਆਖਿਆ ਕਿ ਅੱਜ ਤੋਂ ਡਗ ਫੋਰਡ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਓਨਟਾਰੀਓ ਦੇ ਉਜਲੇ ਭਵਿੱਖ ਦੇ ਲਈ ਅਸੀਂ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਾਂ। ਸਟਾਈਲਜ਼ 2018 ਤੋਂ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੇ ਵਿੱਚ NDP ਦੀ ਮੈਂਬਰ ਹੈ ਅਤੇ ਲੀਡਰਸ਼ਿਪ ਦੌੜ ਦੇ ਵਿੱਚ ਉਸ ਤੋਂ ਇਲਾਵਾ ਕੋਈ ਹੋਰ ਉਮੀਦਵਾਰ ਖੜਾ ਹੋਇਆ ਹੀ ਨਹੀਂ ਸੀ। ਉਹ ਟੋਰਾਂਟੋ ਦੇ ਡੈਵਨਪੋਰਟ ਹਲਕੇ ਦੀ ਨੁਮਾਇੰਦਗੀ ਕਰ ਰਹੀ ਹੈ। ਕਈ ਸਾਲਾਂ ਤੱਕ ਉਹਨਾਂ ਪਾਰਟੀ ਦੇ ਐਜੂਕੇਸ਼ਨ ਕ੍ਰਿਟਿਕ ਦੀ ਭੂਮਿਕਾ ਨਿਭਾਈ ਅਤੇ ਇਸ ਤੋਂ ਪਹਿਲਾਂ ਉਹ ਸਕੂਲ ਟਰਸਟੀ ਤੋਂ ਇਲਾਵਾ ਫੈਡਰਲ NDP ਦੀ ਪ੍ਰੈਜ਼ੀਡੈਂਟ ਵੀ ਰਹਿ ਚੁੱਕੀ ਹੈ। ਤੇ ਗੱਲ ਕਰੀਏ ਪ੍ਰਧਾਨ ਮੰਤਰੀ ਵੱਲੋਂ ਜਿਹੜਾ ਹੈਲਥ ਕੇਅਰ ਫੰਡ ਨੂੰ ਲੈ ਕੇ ਜਿਹੜਾ ਪ੍ਰੋਵਿੰਸਸ ਨੂੰ ਭਰੋਸਾ ਦਿਵਾਇਆ ਗਿਆ। ਫੈਡਰਲ ਗਵਰਨਮੈਂਟ ਨੇ ਇਹ ਗੱਲ ਕਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਦਹਾਕੇ ਲੰਬੇ
ਜਿਹੜਾ ਪ੍ਰੋਗਰਾਮ ਨੂੰ ਅੰਜਾਮ ਦੇਵਾਂਗੇ, ਜਿਸ ਦੇ ਤਹਿਤ ਇੱਕ ਦਹਾਕੇ ਇਸ ਲੰਬੇ ਪ੍ਰੋਗਰਾਮ ਦੇ ਵਿੱਚ ਪਲਾਨ ਦੇ ਵਿੱਚ ਫੰਡ ਵੀ ਮੁਹੱਈਆ ਕਰਵਾਏ ਜਾਣਗੇ ਕਿ ਇਹਦੇ ਲਈ ਕਿ ਕੈਨੇਡਾ ਦੇ ਵਿੱਚ ਹੈਲਥ ਕੇਅਰ ਸਿਸਟਮ ਨੂੰ ਬਿਹਤਰ ਬਣਾਇਆ ਜਾ ਸਕੇ। ਇਹ ਗੱਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਦੋਂ ਕਹੀ ਹੈ ਜਦੋਂ ਉਹ ਓਟਵਾ ਦੇ ਵਿੱਚ ਪ੍ਰੀਮੀਅਰਸ ਦੇ ਨਾਲ ਗੱਲਬਾਤ ਕਰ ਰਹੇ ਸੀਗੇ। ਫੈਡਰਲ ਗਵਰਨਮੈਂਟ ਨੇ ਪ੍ਰਪੋਜ਼ ਕੀਤਾ ਹੈ ਕਿ ਆਉਣ ਵਾਲੇ ਅਗਲੇ ਬਜਟ ਦੇ ਵਿੱਚ ਇਸ ਸੰਬੰਧੀ ਅਸੀਂ ਖਾਸ ਖਿਆਲ ਰੱਖਾਂਗੇ ਤਾਂ ਜੋ ਜਿਹੜੇ ਪ੍ਰੀਮੀਅਰਸ ਨੇ, ਪ੍ਰੋਵਿੰਸਸ ਨੇ, ਉਹਨਾਂ ਨੂੰ ਫੰਡ ਮੁਹੱਈਆ ਕਰਵਾਏ ਜਾਣ। ਕੈਨੇਡਾ ਹੈਲਥ ਟਰਾਂਸਫਰ ਉਹਦੇ ਨਾਲ ਮਿਲ ਕੇ ਇਸ ਪ੍ਰੋਗਰਾਮ ਨੂੰ ਅੰਜਾਮ ਦਿੱਤਾ ਜਾਊਗਾ। ਇਸ ਪ੍ਰੋਗਰਾਮ ਨੂੰ ਜਿਹੜੇ ਆਖਰੀ ਸ਼ੋਆਂ ਦਿੱਤੀਆਂ ਜਾਣਗੀਆਂ ਤੇ ਸੋਰਸਸ ਦਾ ਇਹ ਵੀ ਕਹਿਣਾ ਹੈ ਕਿ CHT ਜਿਹੜਾ ਇਨਕਰੀਜ਼ ਹੈ, ਜਿਹਦਾ ਅਸੀਂ ਕੈਨੇਡਾ ਹੈਲਥ ਟਰਾਂਸਫਰ ਹੈ, ਉਸ ਤੋਂ ਬਾਅਦ ਕੈਨੇਡੀਅਨ ਨੂੰ ਬੈਟਰ ਹੈਲਥ ਮਿਲੂਗੀ ਤੇ ਜਿਹੜਾ ਇੱਕ ਲੰਬਾ ਟਾਈਮ ਉਹਨਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਕਈ ਕੈਨੇਡਾ ਦੇ ਹਿੱਸਿਆਂ ਦੇ ਵਿੱਚ ਆਪਣੀਆਂ ਸਿਹਤ ਸੇਵਾਵਾਂ ਵਾਸਤੇ, ਤਾਂ ਹੋ ਸਕਦਾ ਹੈ ਉਹ ਵੀ ਘੱਟ ਕੀਤਾ ਜਾ ਸਕੇ। ਇਹਦੇ ਨਾਲ ਲੱਗਦੀ ਖਬਰ ਵੈਨਕੂਵਰ ਕਾਉਂਸਲ ਦੀ ਸ਼ੇਅਰ ਕਰਦੇ ਜਾਂਦੇ ਆ। ਵੈਨਕੂਵਰ ਕਾਉਂਸਲ ਰਿਵਿਊ ਕਰ ਰਹੀ ਹੈ ਇੱਕ ਨਿਊ ਗ੍ਰਾਂਟ ਪ੍ਰਪੋਜ਼ਲ ਨੂੰ, ਜਿਹਦੇ ਨਾਲ ਮੈਂਟਲ ਹੈਲਥ ਸਰਵਿਸਿਜ਼ ਦੇ ਵਿੱਚ ਐਨਹਾਂਸਿੰਗ ਕੀਤੀ ਜਾ ਸਕੇ। ਵੈਨਕੂਵਰ ਸਿਟੀ ਕਾਉਂਸਲ ਨੇ ਹੁਣ ਇੱਕ 2.8 ਬਿਲੀਅਨ ਗ੍ਰਾਂਟ ਦਾ ਜਿਹੜਾ ਪ੍ਰੋਗਰਾਮ ਆ ਉਹ ਤਿਆਰ ਕੀਤਾ, ਜਿਹਦੇ ਤਹਿਤ ਵੈਨਕੂਵਰ ਕੋਸਟਲ ਹੈਲਥ ਦੇ ਵਿੱਚ ਸੁਧਾਰ ਆਊਗਾ। ਤੇ ਮੇਅਰ ਕੈਨ ਸਿਮ ਨੇ ਕਿਹਾ ਹੈ ਕਿ ਇਹਦੇ ਨਾਲ ਅਸੀਂ ਮੈਂਟਲ ਹੈਲਥ ਸਰਵਿਸਿਜ਼ ਨੂੰ ਇਨਹਾਂਸ ਕਰਨ ਵਾਸਤੇ ਹੋਰ ਵਧੀਆ ਤਰੀਕੇ ਨਾਲ ਕੰਮ ਕਰ ਸਕਾਂਗੇ। ਉਹ ਕਹਿੰਦੇ ਕਿ ਅਸੀਂ ਘੱਟੋ ਘੱਟ 100 ਜਿਹੜਾ ਪੁਲਿਸ ਆਫਿਸਰ ਆ ਉਹ ਅਸੀਂ ਹਾਇਰ ਕਰਾਂਗੇ ਤੇ ਇਹਦੇ ਨਾਲ ਹੀ 58 ਨਵੇਂ ਮੈਂਟਲ ਹੈਲਥ ਵਰਕਰਸ ਜਿਹੜੇ ਆ ਉਹਨਾਂ ਨੂੰ ਹਾਇਰ ਕੀਤਾ ਜਾਊਗਾ, ਜਿਨ੍ਹਾਂ ਦੇ ਉੱਤੇ ਘੱਟੋ ਘੱਟ 2.5 ਮਿਲੀਅਨ ਦਾ ਖਰਚ ਆਊਗਾ। ਸੋ ਨਾਲ ਹੀ ਇਹ ਗੱਲ ਕਹੀ ਹੈ ਕਿ $8 ਮਿਲੀਅਨ ਜਿਹੜਾ ਅਸੀਂ ਖਰਚਣਾ ਵਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਐਨੂਅਲ ਗ੍ਰਾਂਟ ਇੱਕ ਰੱਖਾਂਗੇ ਤੇ ਕਈ ਫੇਜ਼ਸ ਦੇ ਵਿੱਚ ਅਸੀਂ ਉਹਨੂੰ ਖਰਚਾਂਗੇ। ਤੇ ਇਹ ਸਾਰਾ ਕੁਝ ਜਿਹੜਾ ਹੈ ਉਹ ਤਾਂ ਕਰਕੇ ਇਹਦੇ ਲਈ ਖਰਚ ਕੀਤਾ ਜਾਊਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੈਨਕੂਵਰ ਦੇ ਵਿੱਚ ਮੈਂਟਲ ਹੈਲਥ ਸਰਵਿਸਿਜ਼ ਦੇ ਨਾਲ ਨਜਿੱਠਿਆ ਜਾਵੇ ਜਾਂ ਉਹ ਸਰਵਿਸਿਜ਼ ਲੋਕਾਂ ਨੂੰ ਦਿੱਤੀਆਂ ਜਾ ਸਕਣ। ਇੱਥੇ ਯਾਦ ਕਰਵਾਉਂਦੇ ਚੱਲੀਏ ਕਿ ਪਿਛਲੇ ਦਿਨੀ ਟੋਰਾਂਟੋ ਦੇ ਵਿੱਚ ਵੀ ਇਹ ਗੱਲ ਚੱਲੀ ਸੀ। ਟੋਰਾਂਟੋ ਦੇ ਮੇਅਰ ਨੇ ਵੀ ਇਸ ਗੱਲ ਤੇ ਜ਼ੋਰ ਦਿੱਤਾ ਸੀਗਾ ਕਿ ਜਿਹੜਾ ਮੈਂਟਲ ਹੈਲਥ ਕ੍ਰਾਈਸਿਸ ਹੈ ਮੁਲਕ ਭਰ ਦੇ ਵਿੱਚ, ਉਹਦੇ ਉੱਤੇ ਕੰਮ ਕਰਨ ਦੇ ਲਈ ਸਾਰੇ ਮੁਲਕ ਦੀਆਂ ਏਜੰਸੀਆਂ, ਪ੍ਰੀਮੀਅਰਸ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਤੇ ਲਾਅ ਇਨਫੋਰਸਮੈਂਟ ਏਜੰਸੀਆਂ ਤੋਂ ਲੈ ਕੇ ਮੈਂਟਲ ਹੈਲਥ ਕੇਅਰ ਵਰਕਰਸ ਤੱਕ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਊਗਾ। ਸੋ ਆਪਾਂ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਤੇ ਗੱਲ ਰੁਖ ਕਰਦੇ ਹਾਂ ਇਸ ਵੇਲੇ ਜਿਹੜੀ ਚਰਚਿਤ ਇੱਕ ਮਸਲੇ ਦੀ, ਜਿਹਦੇ ਵਿੱਚ ਇੱਕ ਕੁੱਤੇ ਦੁਆਰਾ ਕੱਟੇ ਜਾਣ ਤੋਂ ਬਾਅਦ ਇੱਕ ਔਰਤ ਨੂੰ ਮੁਆਵਜ਼ਾ ਨਹੀਂ ਮਿਲਿਆ। ਅਸਲ ਦੇ ਵਿੱਚ ਇਹ ਜੱਜਮੈਂਟ ਜਿਹੜੀ ਹੈ ਉਹ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੀ ਹੈ, ਜਿਹਦੇ ਵਿੱਚ ਵੈਨਕੂਵਰ ਦੀ ਰਹਿਣ ਵਾਲੀ ਇੱਕ ਔਰਤ ਨੂੰ ਇੱਕ ਡਿਨਰ ਪਾਰਟੀ ਦੇ ਦੌਰਾਨ ਇੱਕ ਪਾਲਤੂ ਕੁੱਤੇ ਨੇ ਕੱਟ ਲਿਆ ਸੀ, ਪਰ ਹੁਣ ਉਸ ਦੇ ਮਾਲਕ ਨੂੰ ਮੁਆਵਜ਼ਾ ਨਹੀਂ ਦੇਣਾ ਪਊਗਾ। ਇੱਕ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਇਹਦੇ ਵਿੱਚ ਸਾਬਿਤ ਨਹੀਂ ਹੁੰਦਾ ਕਿ ਇਹਦੇ ਵਿੱਚ ਮਾਲਕ ਦੀ ਕੋਈ ਅਣਗਹਿਲੀ ਹੈ ਜਾਂ ਉਹਨੇ ਕੋਈ ਲਾਪਰਵਾਹੀ ਵਰਤੀ ਹੈ, ਤੇ ਇਸ ਕਰਕੇ ਹੁਣ ਵਿਕਟਮ ਨੂੰ, ਇਸ ਪੀੜਤ ਔਰਤ ਨੂੰ ਮੁਆਵਜ਼ਾ ਦੇਣ ਦੀ ਲੋੜ ਨਹੀਂ ਹੈ। ਅਸਲ ਦੇ ਵਿੱਚ ਹੋਇਆ ਕੀ ਹੈ, ਮਾਰੀਆ ਮੋਰੈਲਟੋ ਦੀ ਅਦਾਲਤ ਜੱਜਮੈਂਟ ਆਈ ਹੈ ਇਹ, ਜਿਹਦੇ ਵਿੱਚ ਵੈਨਕੂਵਰ ਦੀ ਰਹਿਣ ਵਾਲੀ ਇੱਕ ਔਰਤ ਲਿੰਡਾ ਇਵਾਂਸ, ਜਿਹਦਾ ਨਾਂ ਦੱਸਿਆ ਗਿਆ, ਉਹਨੇ ਉਹ ਕੋਰਟ ਦੇ ਵਿੱਚ ਇਹ ਪ੍ਰੂਵ ਨਹੀਂ ਕਰ ਸਕੀ ਕਿ ਜਿਹੜਾ ਡੌਗ ਓਨਰ ਹੈ, ਕੁੱਤੇ ਦਾ ਜਿਹਨੇ ਪਾਲਤੂ ਕੁੱਤਾ ਰੱਖਿਆ ਹੋਇਆ ਸੀ, ਐਰਨ ਬੈਰੀ ਤੇ ਸੋਫੀ ਐਂਡਰਸਨ, ਉਹਨਾਂ ਨੂੰ ਪਤਾ ਸੀਗਾ ਕਿ ਇਹ ਜਿਹੜਾ ਕੁੱਤਾ, ਇਹਦੀ ਨਸਲ ਖਤਰਨਾਕ ਹੈ ਤੇ ਇਹਨੂੰ ਕੱਟ ਵੀ ਸਕਦਾ ਹੈ। ਸੋ ਇਹ ਬੜਾ ਅਜੀਬੋ-ਗਰੀਬ ਫੈਸਲਾ ਜਿਹੜਾ ਉਹ ਜਸਟਿਸ ਮਾਰੀਆ ਮੋਰੈਲਟੋ ਦੀ ਅਦਾਲਤ ਨੇ ਦਿੱਤਾ, ਜਿਹਦੇ ਵਿੱਚ ਇੱਕ ਪਾਰਟੀ ਦੇ ਦੌਰਾਨ ਇੱਕ ਲਿੰਡਾ ਇਵਾਨਜ਼ ਨਾਂ ਦੀ ਇੱਕ ਔਰਤ ਨੂੰ ਪਾਲਤੂ ਕੁੱਤੇ ਨੇ ਰੱਖ ਲਿਆ ਸੀ, ਜਿਹਦੇ ਮਾਲਕ ਦੱਸੇ ਗਏ ਨੇ ਐਰਨ ਬੈਰੀ ਤੇ ਸੋਫੀ ਐਂਡਰਸਨ। ਪਰ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਇਹ ਪਾਲਤੂ ਕੁੱਤਾ ਖਤਰਨਾਕ ਹੈ, ਪਰ ਉਹਨੇ ਉਸ ਬੀਬੀ ਨੂੰ ਕੱਟ ਲਿਆ, ਇਸ ਔਰਤ ਨੂੰ ਕੱਟ ਲਿਆ, ਪਰ ਹੁਣ ਉਸ ਨੂੰ ਮੁਆਵਜ਼ਾ ਨਹੀਂ ਮਿਲੂਗਾ। ਇਸ ਦੀ ਵੀ ਜਿਹੜੀ ਹੈ ਚਰਚਾ ਉਹ ਕਾਫੀ ਹੈ ਕੈਨੇਡਾ ਦੇ ਵਿੱਚ ਕਿ ਇਹ ਕਿਵੇਂ ਹੋ ਸਕਦਾ ਕਿ ਕਿਸੇ ਮਾਲਕ ਨੂੰ ਇਹ ਪਤਾ ਹੋਵੇ ਜਾਂ ਨਾ ਹੋਵੇ ਕਿ ਇਹ ਮੈਟਰ ਕਰਦਾ ਹੈ ਕਿ ਨਹੀਂ ਕਰਦਾ, ਪਰ ਬਾਵਜੂਦ ਇਸ ਦੇ ਉਹਨੂੰ ਇਹ ਗੱਲ ਕਹਿ ਕੇ ਫਾਰਗ ਕਰ ਦੇਣਾ ਜਿਨ੍ਹਾਂ ਨੇ ਪਾਲਤੂ ਕੁੱਤਾ ਰੱਖਿਆ ਕਿ ਇਹਨਾਂ ਨੂੰ ਪਤਾ ਨਹੀਂ ਸੀਗਾ ਕਿ ਇਹ ਕੱਟ ਲਊਗਾ। ਸੋ ਇਹਦੀ ਜਿਹੜੀ ਹੈ ਉਹ ਚਰਚਾ ਕਾਫੀ ਹੈ। ਰੁਖ ਕਰਦੇ ਹਾਂ ਦਰਹਾਮ ਦਾ। ਬੋਮਨਵਿਲ ਦੇ ਘਰ ਦੇ ਵਿੱਚੋਂ 2 ਲਾਸ਼ਾਂ ਮਿਲੀਆਂ ਨੇ
ਤੇ ਇਸ ਮਾਮਲੇ ਨੂੰ ਕਤਲ ਮੰਨ ਕੇ ਦਰਹਾਮ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਇਹ ਹੈ ਕਿ ਮਿਡਲ ਰੋਡ ਤੇ ਵਿਲੀਅਮ ਫੇਅਰ ਡਰਾਈਵ ਉੱਤੇ ਕੌਂਬੀ ਸਟਰੀਟ ਦੇ ਉੱਤੇ ਇੱਕ ਘਰ ਪੈਂਦਾ ਹੈ, ਜਿੱਥੋਂ ਇੱਕ ਕਾਲ ਆਈ ਸੀ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਮੌਕੇ ਤੇ ਪਹੁੰਚੇ, ਪੁਲਿਸ ਅਧਿਕਾਰੀ, ਉਹਨਾਂ ਨੂੰ ਕਾਲ ਮਿਲੀ ਸੀ ਪੁਲਿਸ ਨੂੰ। ਜਦੋਂ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਘਰ ਦੇ ਅੰਦਰ 2 ਲਾਸ਼ਾਂ ਪਈਆਂ ਮਿਲੀਆਂ। ਮ੍ਰਿਤਕਾਂ ਦੀ ਉਮਰ ਕੀ ਹੈ ਤੇ ਉਹਨਾਂ ਦਾ ਆਪਸ ਵਿੱਚ ਰਿਸ਼ਤਾ ਕੀ ਹੈ, ਇਹਦੇ ਬਾਰੇ ਹਾਲੇ ਕੋਈ ਖੁਲਾਸਾ ਨਹੀਂ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਇੱਕ ਤੋਂ ਵੱਧ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ, ਪਰ ਉਹਨਾਂ ਦੇ ਵੱਲੋਂ ਇਸ ਸਬੰਧ ਦੇ ਵਿੱਚ ਕਿਸੇ ਕਿਸਮ ਦੀ ਜਾਣਕਾਰੀ ਰੱਖਣ ਵਾਲਿਆਂ ਨੂੰ ਸੰਪਰਕ ਕਰਨ ਦੇ ਲਈ ਆਖਿਆ ਗਿਆ ਹੈ। ਮਾਮਲੇ ਦੀ ਜਾਂਚ ਹੋਮਿਸਾਈਡ ਯੂਨਿਟ ਵੱਲੋਂ ਆਪਣੇ ਹੱਥ ਦੇ ਵਿੱਚ ਲੈ ਲਈ ਗਈ ਹੈ। ਇਸ ਵਾਰਦਾਤ ਨੂੰ ਅੰਜਾਮ ਕਿਉਂ ਦਿੱਤਾ ਹੈ, ਕਿਸ ਨੇ ਦਿੱਤਾ, ਜਾਂ ਫਿਰ ਇਹ ਖੁਦਕੁਸ਼ੀ ਦਾ ਮਾਮਲਾ ਹੈ, ਇਹਦੇ ਬਾਰੇ ਪੁਲਿਸ ਨੇ ਹਾਲੇ ਕੋਈ ਵੀ ਜਿਹੜੀ ਜਾਣਕਾਰੀ ਆ ਉਹ ਸਾਂਝੀ ਨਹੀਂ ਕੀਤੀ। ਸੋ ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਹੁਣ ਤੱਕ ਲਈ ਬਸ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇੱਥੇ ਹੀ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਤੇ ਜਾਂਦੇ ਜਾਂਦੇ ਇੱਕ ਖਬਰ ਸਰੀ ਦੇ ਤੋਂ ਸ਼ੇਅਰ ਕਰਦੇ ਜਾਂਦੇ ਆ। ਸਰੀ ਜਿਹੜੀ ਪੁਲਿਸ ਆ ਉਹਨੇ ਇੱਕ 14 ਸਾਲਾ ਕੁੜੀ ਦੇ ਲਾਪਤਾ ਹੋਣ ਬਾਰੇ ਜਿਹੜਾ ਉਹ ਦੱਸਿਆ। ਇਹਦਾ ਨਾਂ ਜਿਹੜਾ ਉਹ ਜੀਨਾ ਰਈਸ ਹੈ ਤੇ ਉਹ ਲਾਸਟ 1 ਵਜੇ ਦੇਖੀ ਗਈ ਸੀ ਐਤਵਾਰ ਵਾਲੇ ਦਿਨ 15000 ਬਲਾਕ ਉੱਤੇ 58 ਐਵੀਨਿਊ ਦੇ ਲਾਗੇ ਤਾਗੇ ਸਰੀ ਦੇ ਵਿੱਚ। ਤਾਂ ਉਸ ਤੋਂ ਬਾਅਦ ਹੁਣ ਉਹਦੇ ਬਾਰੇ ਹੁਲੀਏ ਬਾਰੇ ਪੁਲਿਸ ਨੇ ਦੱਸਿਆ ਤੇ ਪੁਲਿਸ ਨੇ ਇਹ ਵੀ ਕਿਹਾ, RCMP ਵੱਲੋਂ ਕਿਹਾ ਗਿਆ ਕਿ ਜੇਕਰ ਕਿਸੇ ਨੂੰ ਇਸ ਕੁੜੀ ਦੇ ਬਾਰੇ ਪਤਾ ਹੈ, ਕਿਉਂਕਿ ਉਹਨੇ ਇੱਕ ਜੈਕਟ ਪਹਿਨੀ ਹੋਈ ਹੈ, ਉਹ ਕਾਲੇ ਰੰਗ ਦੀ ਹੈ, ਬਲੂ ਜੀਨਸ, ਤੇ ਉਹਦੇ ਵਾਲ ਜਿਹੜੇ ਨੇ ਉਹ ਕਾਲੇ ਨੇ, ਤੇ ਉਹਨੇ ਇੱਕ ਜਾਰਡਨ ਸ਼ੂਜ਼ ਪਹਿਨੇ ਹੋਏ ਨੇ, ਪਾਏ ਹੋਏ ਨੇ। 14 ਸਾਲ ਦੀ ਉਮਰ ਹੈ ਤੇ ਜੇਕਰ ਕਿਸੇ ਨੂੰ ਇਹਦੇ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਨੇ ਕਿਹਾ ਕਿ ਸਾਡੇ ਨਾਲ 604 599 0502 ਤੇ ਗੱਲ ਕੀਤੀ ਜਾ ਸਕੇ। 604 599 0502 ਤੇ ਕੋਈ ਵੀ ਇਹਨਾਂ ਇਲਾਕਿਆਂ ਦੇ ਵਿੱਚ ਵਸਦਾ ਜਿਹੜਾ ਬਸ਼ਿੰਦਾ ਉਹ ਪੁਲਿਸ ਦੇ ਨਾਲ ਇਸ ਕੁੜੀ ਬਾਰੇ ਇਹਨਾਂ ਨੰਬਰਾਂ ਤੇ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰ ਸਕਦਾ ਹੈ। ਅਪਡੇਟ ਕੈਨੇਡਾ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ।